ਕਿਸੇ ਬੰਦੇ ਦੇ ਘਰ ਚੂਹੇ ਬੜੇ ਹੋ ਗਏ ਸਨ ਤੇ ਉਹ ਬੜਾ ਪਰੇਸ਼ਾਨ ਸੀ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਚੂਹਿਆਂ ਦਾ ਕੋਈ ਹੱਲ ਹੋਣਾ ਚਾਹੀਦਾ। ਉਹ ਇੱਕ ਦਿਨ ਬਾਜ਼ਾਰ ਗਿਆ ਕੋਈ ਸਮਾਨ ਲੈਣ ਵਾਸਤੇ ਤੇ ਅਚਾਨਕ ਉਹਨੂੰ ਯਾਦ ਆ ਗਿਆ ਵੀ ਚੂਹਿਆਂ ਵਾਸਤੇ ਨਾ ਕੜਿੱਕੀ ਲਾਈਆਂ ਵਾ ਜਾਂਦਾ। ਆ ਪਿੰਡਾਂ ਥਾਵਾਂ ਦੇ ਵਿੱਚ ਰਹਿਣ ਵਾਲੇ ਕੜਿੱਕੀ ਸਮਝਦੇ ਨੇ ਇਹ ਚੂਹਿਆਂ ਦਾ ਸ਼ਿਕੰਜਾ। ਉਹਨੇ ਤੋੜੇ ਦੇ ਵਿੱਚ ਜਿਹੜਾ ਸਮਾਨ ਲਿਆ ਸੀ ਉਹ ਤੋੜੇ ਦੇ ਵਿੱਚੋਂ ਪਾਇਆ ਤੇ ਕੜਿੱਕੀ ਵੀ ਵਿੱਚ ਹੀ ਪਾ ਲਈ। ਜਦੋਂ ਉਹ ਲੈ ਕੇ ਘਰ ਆਇਆ ਨਾ ਤੇ ਪਿਛਲੇ ਕਮਰੇ ਦੇ ਵਿੱਚ ਉਹ ਰੱਖਿਆ ਨਾ ਤੋੜਾ ਤੇ ਚੂਹਾ ਨੱਸਦਾ ਨੱਸਦਾ ਗਿਆ ਵੀ ਕੋਈ ਖਾਣ ਵਾਲੀ ਸ਼ੈ ਆਈ ਹੋਵੇ ਦੀ। ਜਿਹੜੇ ਵੇਲੇ ਜਾ ਕੇ ਉਹਨੇ ਤੋੜਾ ਫੋਲਿਆ ਨਾ ਤੇ ਵਿੱਚੋਂ ਖਾਣ ਵਾਲੀ ਤੇ ਸ਼ੈ ਕੋਈ ਨਾ ਲੱਭੀ ਤੇ ਜਦੋਂ ਕੜਿੱਕੀ ਵੇਖੀ ਨਾ ਤੇ ਡੇਲੇ ਬਾਹਰ ਆ ਗਏ। ਉਸ ਆਖਿਆ ਇਹ ਤੇ ਮੇਰਾ ਰਸਾ ਵਟਿਆ ਗਿਆ। ਨਸਿਆ ਨਸਿਆ ਗਿਆ ਕਬੂਤਰ ਦੇ ਕੋਲ ਤੇ ਜਾ ਕੇ ਤੇ ਆਖਣ ਲੱਗਾ ਕਬੂਤਰਾ ਇਹ ਘਰ ਨਾ ਕੜਿੱਕੀ ਆਈ ਏ। ਤੇ ਕਬੂਤਰ ਅੱਗੋਂ ਹੱਸਿਆ। ਉਹ ਆਖਣ ਲੱਗਾ ਸਾਨੂੰ ਕੀ ਲੱਗੇ ਕੜਿੱਕੀ ਆਈਏ ਤੇ ਤੇਰੇ ਵਾਸਤੇ ਆਈਏ, ਸਾਡਾ ਕੜਿੱਕੀ ਨਾਲ ਕੋਈ ਲਾਗਾ ਕੋਈ ਨਹੀਂ, ਤੂੰ ਜਾਣ ਤੇ ਕੜਿੱਕੀ ਜਾਣੇ। ਉਹ ਨਾ ਕੋ ਬੜਾ ਪਰੇਸ਼ਾਨ ਹੋਇਆ ਕਿ ਵੇਖੋ ਮੈਂ ਆਪਣੀ ਪਰੇਸ਼ਾਨੀ ਦਾ ਇਜ਼ਹਾਰ ਕੀਤਾ ਹੈ, ਆਪਣੀ ਤਕਲੀਫ ਦੱਸੀ ਹੈ ਵੀ ਮੈਨੂੰ ਜ਼ਹਿਨੀ ਤੌਰ ਤੇ ਇਹ ਪਰੇਸ਼ਾਨੀ ਹੈ, ਮੈਂ ਇਸ ਟੈਨਸ਼ਨ ਦੇ ਵਿੱਚ ਹਾਂ ਤੇ ਅੱਗੋਂ ਮੈਨੂੰ ਮਜ਼ਾਕ ਕਰਦਾ। ਖੈਰ ਉਹ ਚੂਹਾ ਟੁਰ ਗਿਆ ਕੁੱਕੜ ਦੇ ਕੋਲ ਤੇ ਜਾ ਕੇ ਤੇ ਆਖਣ ਲੱਗਾ ਕੁੱਕੜ ਜੀ ਗੱਲ ਇੱਕ ਕਰਨੀ ਹੈ ਵੀ ਪਰੇਸ਼ਾਨੀ ਇੱਕ ਬਣੀ ਹੈ। ਤੇ ਉਸ ਆਖਿਆ ਘਰ ਗੱਲ ਤੇ ਉਸ ਆਖਿਆ ਘਰ ਕੜਿੱਕੀ ਆਈ ਹੈ। ਤੇ ਉਸ ਆਖਿਆ ਮੈਂ ਕੀ ਕਰਾਂ ਮੇਰਾ ਕੜਿੱਕੀ ਨਾਲ ਲਾਗਾ ਕੋਈ ਨਹੀਂ, ਆਹ ਕਿਹੜਾ ਕੜਿੱਕੀ ਦੇ ਵਿੱਚ ਜਾ ਕੇ ਸੇਰ ਦੇਣਾ, ਉਹ ਕੜਿੱਕੀ ਵਾਲਾ ਜਾਣੇ ਤੇ ਤੂੰ ਜਾਣਦੇ ਜਾਂ ਕੜਿੱਕੀ ਜਾਣੇ, ਸਾਨੂੰ ਕੀ ਲੱਗੇ। ਉਸ ਆਖਿਆ ਵੇਖੋ ਮੇਰੀ ਗੱਲ ਗੌਲ ਦਾ ਤੇ ਕੋਈ ਨਹੀਂ ਬਈ। ਉਹ ਹੁਣ ਇਸੇ ਪਰੇਸ਼ਾਨੀ ਦੇ ਵਿੱਚ ਟੁਰਦਾ ਟੁਰਦਾ ਟੁਰ ਗਿਆ ਬੱਕਰੇ ਦੇ ਕੋਲ ਤੇ ਜਾ ਕੇ ਆਖਣ ਲੱਗਾ ਲੇਲਾ ਜੀ ਜਦੋਂ ਕਿਸੇ ਨਾਲ ਕੋਈ ਕੰਮ ਹੋਵੇ ਨਾ ਤੇ ਪਤਾ ਫਿਰ ਉਹ ਬੋਲੀ ਤੇ ਉਹਨੇ ਦੀ ਬਣਾਉਣੀ ਪੈਂਦੀ ਹੈ ਨਾ। ਤੇ ਜਾ ਕੇ ਆਖਣ ਲੱਗਾ ਉਹ ਨਾ ਕੜਿੱਕੀ ਆਈ ਹੈ ਘਰ। ਤੇ ਉਹ ਲੇਲੇ ਵੀ ਉਹ ਹੀ ਜਵਾਬ ਦਿੱਤਾ ਜਿਹੜਾ ਉਹਨਾਂ ਦੂਨ ਦਿੱਤਾ। ਉਸ ਆਖਿਆ ਸਾਨੂੰ ਕੀ ਲੱਗੇ ਕੜਿੱਕੀ ਆਈ ਹੈ ਤੇ ਹਾਂ ਕੜਿੱਕੀ ਦੇ ਵਿੱਚ ਜਾਣਾ, ਉਹ ਕੜਿੱਕੀ ਤੇਰੇ ਵਾਸਤੇ ਆਈ ਹੈ, ਪਰੇਸ਼ਾਨੀ ਤੈਨੂੰ ਹੋਣੀ ਚਾਹੀਦੀ, ਸਾਨੂੰ ਕਾਹਦੀ ਪਰੇਸ਼ਾਨੀ, ਜਾਂ ਤੇ ਸਾਡੇ ਵਾਸਤੇ ਆਈ ਹੁੰਦੀ ਤੇ ਸਾਨੂੰ ਕੋਈ ਟੈਨਸ਼ਨ ਹੁੰਦੀ ਨਾ। ਉਸ ਆਖਿਆ ਠੀਕ ਹੈ ਜੀ। ਉਹ ਟੁਰ ਗਿਆ। ਜਿਹੜੇ ਵੇਲੇ ਗਿਆ ਨਾ ਤੇ ਉਹ ਘਰਦਿਆਂ ਨੇ ਤੇ ਕੜਿੱਕੀ ਫਿਰ ਲਾਈ ਸੀ ਨਾ ਚੂਹਿਆਂ ਵਾਸਤੇ ਵਿੱਚ ਕੋ ਭੋਰਾ ਸ਼ੋਰਾ ਰੋਟੀ ਦਾ ਦੇ ਕੇ ਵਿੱਚ ਕੋ ਚੂਹਾ ਆਵੇ। ਅਜੇ ਜਾਗਦੇ ਹੀ ਸਨ ਪਏ ਤੇ ਝਟਕ ਲੰਘਿਆ ਤੇ ਕੜਿੱਕੀ ਦੀ ਆਵਾਜ਼ ਆਈ। ਉਸ ਜਣੇ ਦੀ ਬੇਗਮ ਫਟਾਫਟ ਉੱਠ ਕੇ ਨਾ ਤੇ ਕੜਿੱਕੀ ਵੱਲ ਗਈ ਵੀ ਵਿੱਚ ਚੂਹਾ ਆਇਆ ਹੋਣਾ। ਜ਼ਾਹਿਰ ਚੂਹੇ ਵਾਸਤੇ ਲੱਗੇ ਤੇ ਚੂਹਾ ਹੀ ਹੋਣਾ, ਹੋਰ ਕਿਹੜਾ ਵਿੱਚ ਮੱਝ ਆਉਣੀ। ਜਿਹੜੇ ਵੇਲੇ ਜਾ ਕੇ ਤੇ ਉਸ ਪੂਛਲ ਨੂੰ ਹੱਥ ਪਾਇਆ ਸੁਣਾ ਤੇ ਉਹ ਚੂਹਾ ਨਹੀਂ ਸੀ, ਉਹ ਵਿੱਚ ਕੋਈ ਸੱਪ ਟੁਰਦਾ ਫਿਰਦਾ ਉਧਰ ਨੂੰ ਆਇਆ ਤੇ ਸੱਪ ਆ ਗਏ ਆ ਤੇ ਉਹ ਅਜੇ ਜਿਉਂਦਾ ਸੀ। ਜਿਹੜੇ ਵੇਲੇ ਪੂਛਲ ਨੂੰ ਹੱਥ ਪਾਇਆ ਉਹਦੇ ਸੱਪ ਨੇ ਉਹ ਡੰਗ ਕੱਢ ਮਾਰਿਆ। ਸੱਪ ਲੜ ਗਿਆ ਤੇ ਆਖ ਲੱਗੇ ਮੈਨੂੰ ਸੱਪ ਲੜ ਗਿਆ। ਚਲੋ ਰਾਤ ਲੰਘੀ, ਸਵੇਰੇ ਸਵੇਰੇ ਉਹ ਜਣੇ ਨੇ ਨਾ ਕੋਈ ਦੌੜ ਭੱਜ ਕੀਤੀ ਤੇ ਉਹਨੇ ਕੋਈ ਹਕੀਮ ਤਬੀਬ ਲਿਆਂਦਾ। ਤੁਹਾਨੂੰ ਪਤਾ ਹਕੀਮਾਂ ਤਬੀਬਾਂ ਦੇ ਵੀ ਆਪਣੇ ਆਪਣੇ ਟੂਣੇ ਟੰਜਰ ਨੇ, ਕੋਈ ਆਪਣੇ ਆਪਣੇ ਨੁਸਖੇ ਨੇ। ਉਹ ਜਿਹੜੇ ਹਕੀਮ ਲਿਆਂਦਾ ਨਾ ਤੇ ਉਸ ਆਪਣੇ ਹਿਸਾਬ ਦੇ ਮੁਤਾਬਕ ਆਪਣੀ ਮਤਲਬ ਨਾਲੇਜ ਦੇ ਮੁਤਾਬਕ ਉਸ ਆਖਿਆ ਇਹਨੂੰ ਕਬੂਤਰ ਦਾ ਸੂਪ ਪਿਆਓ, ਉਹਦੇ ਵਾਸਤੇ ਬਿਹਤਰ ਹੈ। ਉਹ ਫਿਰ ਕਬੂਤਰ ਘਰ ਆਇਆ ਸੀ ਨਾ, ਸਮਝ ਆ ਗਈ ਤੁਹਾਨੂੰ ਗੱਲ ਦੀ। ਉਹਨਾਂ ਕਬੂਤਰ ਲਾਲ ਕੀਤਾ, ਉਹਦਾ ਸੂਪ ਕੱਢ ਕੇ ਨਾ ਤੇ ਉਹਨੂੰ ਪਿਆਇਆ, ਪਰ ਫਰਕ ਕੋਈ ਵੀ ਨਾ ਪਿਆ। ਹੁਣ ਖਬਰ ਨਿਕਲ ਗਈ ਗਾਂ ਪਿਛਾਂ ਰਿਸ਼ਤੇਦਾਰਾਂ ਦੇ ਵਿੱਚ ਵੀ ਬੀਬੀ ਨੂੰ ਸੱਪ ਲੜ ਗਿਆ ਤੇ ਜ਼ਾਹਿਰ ਪਤਾ ਲੈਣ ਵਾਲੇ ਵੀ ਤੇ ਫਿਰ ਆਉਣਾ ਹੀ ਸੀ ਤੇ ਉਹ ਜੀ ਆ ਗਏ ਪਤਾ ਲੈਣ ਵਾਸਤੇ। ਵਾਹ ਵਾਹ। ਤੇ ਉਹਨਾਂ ਦੀ ਫਿਰ ਤਵਾਜ਼ੋ ਵੀ ਤੇ ਕਰਨੀ ਸੀ ਨਾ। ਉਹਨਾਂ ਫਿਰ ਉਹ ਜਿਹੜਾ ਘਰ ਹੀ ਕੁੱਕੜ ਸੀ ਨਾ ਉਹਨੂੰ ਸੋਹਣਾ ਬੜਾ ਕਰਕੇ ਲਾਲ ਕਰਕੇ ਨਾ ਤੇ ਵਿੱਚ ਕੋਈ ਆਲੂ ਸ਼ਾਲੂ ਪਾ ਕੇ ਵਾਹ ਵਾਹ ਬੜਾ ਸਾਲਨ ਬਣਾ ਕੇ ਤੇ ਫਿਰ ਉਹ ਜਿਹੜੇ ਜੀ ਆਏ ਸੀ ਉਹਨੂੰ ਖਾਣਾ ਛਾਣਾ ਖਵਾਇਆ। ਆ ਦੋ ਤੇ ਗਏ ਨੇ ਨਾ, ਆ ਜਿਹੜੇ ਆਂਦੇ ਸਾਨੂੰ ਕੀ ਲੱਗੇ, ਤੇਰੀ ਕੜਿੱਕੀ ਨਾਲ ਸਾਨੂੰ ਕੀ, ਤੇਰੀ ਪਰੇਸ਼ਾਨੀ ਨਾਲ ਸਾਨੂੰ ਕੀ। ਰਹਿ ਗਿਆ ਹੁਣ ਲੇਲਾ। ਲਓ ਜੀ ਕੁਝ ਦਿਹਾੜੇ ਐਵੇਂ ਲੰਘੇ, ਬਹੁਤੇ ਦਿਨ ਨਹੀਂ, ਐਵੇਂ ਕੋਈ 2-4 ਦਿਹਾੜੇ ਲੰਘੇ ਤੇ ਉਹ ਜਿਹੜਾ ਜ਼ਹਿਰ ਸੀ ਨਾ ਉਹ ਸਾਰੇ ਜਿਸਮ ਦੇ ਵਿੱਚ ਫੈਲ ਗਿਆ ਤੇ ਉਹ ਬੀਬੀ ਫੌਤ ਹੋ ਗਈ। ਇੰਨਾ ਲਿਲਾਹਿ ਵਾ ਇੰਨਾ ਇਲੈਹਿ ਰਾਜਿਊਨ। ਜਦੋਂ ਉਹ ਬੀਬੀ ਫੌਤ ਹੋ ਗਈ ਤੇ ਪਤਾ ਉਦੋਂ ਤੇ ਫਿਰ ਕੌੜਾ ਵੱਟਾ ਆ ਜੋ ਵੀ ਮੇਰਾ ਮਤਲਬ ਇਹ ਹੁੰਦਾ ਉਹ ਸ਼ਰੀਕੇ ਬਰਾਦਰੀ ਵਾਲਿਆਂ ਕਰਨਾ ਹੁੰਦਾ। ਜਦੋਂ ਉਹ ਖਤਮ ਆਇਆ ਨਾ ਹੁਣ ਉਹ ਜਿਹੜਾ ਘਰ ਹੀ ਲੇਲਾ ਸੀ ਨਾ ਉਹਨੇ ਆਖਿਆ ਫਿਰ ਇਹ ਕਰ ਲੈਣਾ ਨਾਲ ਹੋਰ ਵੀ ਕੋਈ ਥੋੜਾ ਬਹੁਤਾ ਕਰ ਲੈਂਦੇ ਆ। ਉਹ ਅੱਗੋਂ ਪਿੱਛੋਂ ਤੇ ਉਹਨਾਂ ਉਹ ਕਰਕੇ ਨਾ ਤੇ ਉਹ ਲੇਲਾ ਵੀ ਕਰ ਲਿਆ। ਤਰੈਵੇਂ ਗਏ
ਇਹ ਤਰਾਵੀਂ ਭਲਾ ਕਿਹੜੇ ਗਏ ਨੇ ਇਹ ਜਿਹੜੇ ਇਹ ਆਂਦੇ ਸਨ ਕਿ ਸਾਨੂੰ ਕੀ ਲੱਗੇ ਤੇਰੀ ਕੜਿੱਕੀ ਨਾਲ, ਇਹ ਤੇਰੀ ਪਰੇਸ਼ਾਨੀ ਹੈ, ਸਾਨੂੰ ਕੀ, ਤੇਰਾ ਦੁੱਖ ਸਾਨੂੰ ਕੀ। ਇੱਕ ਗੱਲ ਮੈਂ ਇੱਥੇ ਇੱਕ ਪੈਗਾਮ ਦੇਣਾ ਚਾਹੁੰਦਾ। ਇਹ ਗੱਲ ਮੇਰੀ ਸੁਣਾਉਣ ਦਾ ਮਤਲਬ ਮਕਸਦ ਕੀ ਹੈ? ਮੇਰੀ ਗੱਲ ਸੁਣਾਉਣ ਦਾ ਮਤਲਬ ਹੈ ਕਿ ਅਗਰ ਤੁਹਾਨੂੰ ਕੋਈ ਬੰਦਾ ਆਪਣੀ ਪਰੇਸ਼ਾਨੀ ਦੱਸੇ ਨਾ, ਆਪਣੀ ਟੈਨਸ਼ਨ ਤੁਹਾਡੇ ਨਾਲ ਸ਼ੇਅਰ ਕਰੇ, ਆਪਣਾ ਦੁੱਖ ਕੋਈ ਬੰਦਾ ਤੁਹਾਨੂੰ ਦੱਸੇ ਨਾ, ਤੇ ਇਹ ਨਾ ਸਮਝੋ ਕਿ ਇਹਦਾ ਦੁੱਖ ਹੈ। ਓਏ ਅੱਜ ਮੇਰੇ ਤੇ ਕੱਲ ਤੇਰੇ ਤੇ, ਇਹ ਉੱਡਦਾ ਕਾਂ ਬਨੇਰੇ ਤੇ, ਕਦੀ ਮੇਰੇ ਤੇ ਹੁੰਦਾ ਕਦੀ ਤੇਰੇ ਤੇ। ਅੱਜ ਮੇਰੇ ਤੇ ਪਰੇਸ਼ਾਨੀ ਆਈ ਹੈ, ਕੋਈ ਗੱਲ ਨਹੀਂ, ਹਮੇਸ਼ਾ ਹੀ ਤੇ ਨਹੀਂ ਨਾ ਰਹਿਣੀ, ਵਕਤ ਇੱਕੋ ਜਿਹਾ ਹੀ ਤੇ ਨਹੀਂ ਨਾ ਰਹਿਣਾ ਯਾਰ। ਦਿਨ ਚੜ੍ਹਦਾ ਡੁੱਬਣਾ ਵੀ ਤੇ ਹੈ ਨਾ, ਰਾਤ ਪੈਂਦੀ ਤੇ ਦਿਨ ਨਹੀਂ ਚੜ੍ਹਨਾ ਫਿਰ। ਨਹੀਂ, ਪਰੇਸ਼ਾਨੀ ਵੀ ਹਮੇਸ਼ਾ ਨਹੀਂ ਰਹਿੰਦੀ। ਜੇ ਗਮ ਦੀ ਰਾਤ ਹਮੇਸ਼ਾ ਨਹੀਂ ਨਾ ਰਹਿੰਦੀ ਤੇ ਸੁੱਖਾਂ ਦਾ, ਖੁਸ਼ੀਆਂ ਦਾ ਦਿਨ ਵੀ ਹਮੇਸ਼ਾ ਨਹੀਂ ਰਹਿੰਦਾ। ਅਗਰ ਕੋਈ ਬੰਦਾ ਤੁਹਾਨੂੰ ਆਪਣੀ ਤਕਲੀਫ ਦੱਸਦਾ, ਅਗਰ ਕੋਈ ਬੰਦਾ ਤੁਹਾਡੇ ਨਾਲ ਆਪਣਾ ਦਰਦ ਸ਼ੇਅਰ ਕਰਦਾ ਤੇ ਉਹਦੇ ਨਾਲ ਉਹਦਾ ਮਜ਼ਾਕ ਨਾ ਉਡਾਇਓ। ਇਹ ਸਾਡਾ ਮੁਆਸ਼ਰਾ ਦੀ ਬੜੀ ਇੱਕ ਤਲਖ ਹਕੀਕਤ ਸੁਣਾਉਣ ਲੱਗਾ। ਸਾਡੇ ਮੁਆਸ਼ਰੇ ਦੀ ਤਲਖ ਹਕੀਕਤ ਹੈ ਕਿ ਲੋਕੀ ਖੁਦ ਪੁੱਛ ਲੈਂਦੇ ਨੇ ਕਿ ਤੈਨੂੰ ਕੀ ਪਰੇਸ਼ਾਨੀ ਹੈ ਯਾਰ, ਇਹ ਮੂੰਹ ਤੋਂ ਤੂੰ ਟੈਨਸ਼ਨ ਦੇ ਵਿੱਚ ਲੱਗਣਾ। ਜਦੋਂ ਬੰਦਾ ਕੋਈ ਦੱਸ ਲੈਂਦਾ ਨਾ ਕਿ ਸਾਨੂੰ ਇਹ ਪਰੇਸ਼ਾਨੀ ਹੈ, ਉਹਦੀ ਪਰੇਸ਼ਾਨੀ ਸੁਣ ਕੇ ਫਿਰ ਸਾਰੇ ਮੁਲਕ ਤੇ ਢੰਡੋਰਾ ਫੇਰਦੇ ਨੇ ਕਿ ਇਸ ਵੇਲੇ ਹੋਈਦੇ ਇਸ ਮੁਸੀਬਤ 'ਚ ਫਸੇ ਆ ਜੀ, ਇਸ ਪਰੇਸ਼ਾਨੀ ਦੇ ਵਿੱਚ ਫਸੇ ਆ ਜੀ। ਤੇ ਕੀ ਸਮਝਣਾ, ਜਿਹੜਾ ਫਸਿਆ ਉਹਨੇ ਹਮੇਸ਼ਾ ਉੱਥੇ ਹੀ ਫਸਿਆ ਰਹਿਣਾ, ਉਹਦੇ ਵਿੱਚੋਂ ਉਹ ਨਿਕਲ ਜਾਣੀ ਹੈ ਪਰੇਸ਼ਾਨੀ ਤੇ ਉਹਦੇ ਵਿੱਚ ਤੂੰ ਫਸ ਜਾਣਾ, ਫਿਰ ਉਹ ਤੇਰੇ ਤੇ ਹੱਸੇਗਾ। ਨਾ ਇੰਜ ਨਾ ਕਰੀ, ਇੰਜ ਦੀ ਵਰਤੋਂ ਭਾਂਜੀ ਨਾ ਬਣਾਈ ਕਿ ਕਿਸੇ ਤੇ ਪਰੇਸ਼ਾਨੀ ਬਣੇ ਤੇ ਉਹਦੇ ਉੱਤੇ ਹੱਸੇ ਤੇ ਕੱਲ ਫਿਰ ਤੇਰੇ ਉੱਤੇ ਬਣੇ ਤੇ ਫਿਰ ਉਹ ਹੱਸੇ। ਨਾ ਇੰਜ ਦੇ ਬੀਜ ਕਿ ਅਗਰ ਕਿਸੇ ਦੀ ਤੂੰ ਹੈਲਪ ਕਰ ਸਕਣਾ, ਕਿਸੇ ਦੀ ਪਰੇਸ਼ਾਨੀ ਨੂੰ ਦੂਰ ਕਰ ਸਕਣਾ, ਤੇਰੇ ਇੰਨੇ ਜ਼ਰਾਏ ਹੈ ਨੇ, ਤੇਰੇ ਮਤਲਬ ਇੰਨੇ ਵਸਾਇਲ ਹੈ ਨੇ ਕਿ ਤੂੰ ਕਿਸੇ ਦੇ ਦੁੱਖ ਨੂੰ, ਕਿਸੇ ਦੇ ਦਰਦ ਨੂੰ, ਕਿਸੇ ਦੀ ਤਕਲੀਫ ਨੂੰ ਦੂਰ ਕਰ ਸਕਣਾ, ਤੇ ਕੋਸ਼ਿਸ਼ ਕਰ ਆਪਣੇ ਅਖਲਾਕੀ ਫਰਜ਼ ਨੂੰ ਅਦਾ ਕਰ ਤੇ ਉਹਦੀ ਪਰੇਸ਼ਾਨੀ ਨੂੰ ਦੂਰ ਕਰ, ਨਾ ਕਿ ਉਹਦੀ ਪਰੇਸ਼ਾਨੀ ਦਾ ਮਜ਼ਾਕ ਉਡਾ। ਤਵੱਜੋ ਹੈ ਮੇਰੀ ਗੱਲ ਨਾਲ। ਇੱਥੇ ਇੱਕ ਨਿੱਕਾ ਜਿਹਾ ਪੈਗਾਮ ਦੇਣਾ ਚਾਹੁੰਦਾ, ਇੱਕ ਨਿੱਕਾ ਜਿਹਾ ਲੈਸਨ ਦੇਣਾ ਚਾਹੁੰਦਾ। ਤਵੱਜੋ ਨਾਲ ਸੁਣਿਓ, ਨੁਕਤਾ ਪੁਆਇੰਟ ਨੋਟ ਕਰਿਓ ਜੀ। ਮੈਂ ਆਨਾ ਕਿ ਆਪਣਾ ਦਰਦ, ਆਪਣੀ ਤਕਲੀਫ, ਆਪਣੀ ਪਰੇਸ਼ਾਨੀ ਕਿਸੇ ਬੰਦੇ ਨਾਲ ਸ਼ੇਅਰ ਨਾ ਕਰੋ। ਆਪਣਾ ਦਰਦ, ਆਪਣੀ ਤਕਲੀਫ ਕਿਸੇ ਬੰਦੇ ਨਾਲ ਸ਼ੇਅਰ ਨਾ ਕਰੋ, ਕਿਉਂਕਿ ਜਦੋਂ ਤੁਸੀਂ ਆਪਣੀ ਤਕਲੀਫ, ਆਪਣਾ ਦਰਦ ਕਿਸੇ ਵੀ ਬੰਦੇ ਨੂੰ ਦੱਸਦੇ ਹੋ ਨਾ, ਉਹਦੀਆਂ ਨਜ਼ਰਾਂ ਦੇ ਵਿੱਚ ਤੁਹਾਡਾ ਮੁਕਾਮ ਡਿੱਗ ਪੈਂਦਾ, ਤੁਸੀਂ ਜ਼ੀਰੋ ਹੋ ਜਾਂਦੇ, ਕੱਖ ਨਹੀਂ ਰਹਿੰਦੇ ਤੁਸੀਂ। ਬੇਸ਼ੱਕ ਉਹ ਬੰਦਾ ਤੁਹਾਡੀ ਮਦਦ ਕਰ ਛੜੇ, ਤੁਹਾਡੀ ਹੈਲਪ ਕਰ ਛੜੇ, ਲੇਕਿਨ ਉਹਦੀਆਂ ਨਜ਼ਰਾਂ ਦੇ ਵਿੱਚ ਤੁਸੀਂ ਡਿੱਗ ਪੈਂਦੇ। ਉਹ ਯਾਰ ਇਹ ਦੁਨੀਆ ਵਾਲੇ ਨੇ, ਇਹਨਾਂ ਅੱਗੇ ਰੋਈਏ ਤੇ ਤੁਸੀਂ ਜ਼ੀਰੋ ਹੋ ਜਾਂਦੇ ਹੋ। ਉਹ ਜ਼ਾਤ ਹੋ ਰਹੀ ਕਿ ਜਿਹਦੇ ਅੱਗੇ ਰੋਈਏ ਤੇ ਹੀਰੋ ਹੋ ਜਾਂਦਾ, ਤੇ ਫਿਰ ਉਹਦੇ ਅੱਗੇ ਕਿਉਂ ਨਾ ਰੋਈਏ। ਮੈਂ ਅੱਲਾਹ ਕੋਲੋਂ ਦੁਆ ਕਰਨਾ ਕਿ ਰੱਬਾ ਜਿਹੜੇ ਸਫੈਦ ਪੋਸ਼ ਨੇ, ਜਿਹੜੇ ਉਤੋਂ ਵਾਵਾ ਲੱਗਦੇ ਨੇ, ਉਤੋਂ ਉਹਨਾਂ ਦੀ ਛੱਬ ਵਾਵਾ ਹੈ, ਲੇਕਿਨ ਉਹ ਕਿਸੇ ਨੂੰ ਦੱਸਦੇ ਵੀ ਨਹੀਂ ਕਿ ਅੰਦਰੋਂ ਅਸੀਂ ਖਤਮ ਹੋ ਗਏ ਹਾਂ। ਮਾਲੀ ਵਸਾਇਲ ਦੇ ਲਿਹਾਜ਼ ਨਾਲ ਹਾਲਾਤ ਇੰਨੇ ਖਰਾਬ ਹੁੰਦੇ ਨੇ ਕਿ ਦੱਸ ਵੀ ਨਹੀਂ ਸਕਦੇ ਕਿ ਅਸੀਂ ਕਿੰਨੇ ਕੁ ਮਜਬੂਰ ਹਾਂ। ਜਾਂ ਅੱਲਾ ਉਹਨਾਂ ਦੀ ਸਫੈਦ ਪੋਸ਼ੀ ਦੇ ਵਿੱਚ ਹੀ ਉਹਨਾਂ ਨੂੰ ਇੰਨਾ ਕੁ ਸਾਰਾ ਨਵਾਜ਼ ਦੇ ਕਿ ਤੇਰੇ ਤੋਂ ਇਲਾਵਾ ਕਿਸੇ ਦੇ ਮੁਹਤਾਜ ਰਹਿਣ ਹੀ ਨਾ। ਆਪਣਾ ਦਰਦ, ਆਪਣੀ ਤਕਲੀਫ, ਆਪਣੀ ਪਰੇਸ਼ਾਨੀ ਲੋਕਾਂ ਨੂੰ ਨਾ ਦੱਸਿਆ ਕਰੋ। ਅੱਲਾ ਦੀ ਕਸਮ ਹੈ, ਤੁਹਾਡੀ ਪਰੇਸ਼ਾਨੀ ਦੀ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕਿ ਤੁਸੀਂ ਕਿੰਨੇ ਕਰ ਦੁਖੀ ਹੋ, ਬਲਕਿ ਤੁਹਾਡੀ ਟੈਨਸ਼ਨ, ਤੁਹਾਡੀ ਪਰੇਸ਼ਾਨੀ ਤੋਂ ਲੋਕ ਖੁਸ਼ ਹੁੰਦੇ ਨੇ ਕਿ ਚੰਗਾ ਹੋਇਆ ਇਸ ਮੁਸੀਬਤ ਦੇ ਵਿੱਚ ਫਸੇ। ਲੇਕਿਨ ਯਾਦ ਰੱਖਿਓ, ਹੱਸਣ ਵਾਲਿਆਂ ਨੂੰ ਇਹ ਆਖਾਂਗਾ, ਇਹ ਉੱਡਦਾ ਕਾਂ ਬਨੇਰੇ ਤੇ, ਅੱਜ ਮੇਰੇ ਤੇ ਕੱਲ ਤੇਰੇ ਤੇ, ਇਹ ਫਿਰਦੀ ਟੁਰਦੀ ਰਹਿਣੀ। ਜਿਵੇਂ ਦੌਲਤ ਫਿਰਦੀ ਹੈ ਨਾ, ਇਸੇ ਤਰ੍ਹਾਂ ਪਰੇਸ਼ਾਨੀ, ਟੈਨਸ਼ਨ, ਮੁਸੀਬਤ ਵੀ ਇੱਕ ਥਾਂ ਨਹੀਂ ਟਿਕਦੀ, ਕਦੀ ਕਿਸੇ ਤੇ ਜਾ ਪੈਂਦੀ, ਕਦੀ ਕਿਸੇ ਤੇ ਜਾ ਪੈਂਦੀ। ਜੇ ਅਗਰ ਅੱਜ ਕਿਸੇ ਨੂੰ ਪਰੇਸ਼ਾਨ ਵੇਖ ਕੇ ਤੇ ਉਹਦੇ ਉੱਤੇ ਹੱਸੇਦਾ ਨਾ, ਤੇ ਐਨ ਮੁਮਕਿਨ ਹੈ ਉਹਦੇ ਉੱਤੇ ਟਲ ਕੇ ਤੇ ਤੇਰੇ ਉੱਤੇ ਜਾ ਪਵੇ। ਤਵੱਜੋ ਹੈ ਮੇਰੀ ਗੱਲ ਯਾਰ। ਲੋਕਾਂ ਅੱਗੇ ਨਾ ਡੁੱਲਿਆ ਕਰੋ, ਦੁਨੀਆ ਦੇ ਅੱਗੇ ਨਾ ਰੋਇਆ ਕਰੋ, ਹਰ ਬੰਦੇ ਦੇ ਅੱਗੇ ਝੁਰਿਆ ਨਾ ਕਰੋ। ਯਕੀਨ ਕਰੋ, ਡਿੱਗੀ ਦੀਵਾਰ ਦੀਆਂ ਵਾਕਈ ਲੋਕੀ ਤੇ ਇੱਟਾਂ ਚੁੱਕ ਕੇ ਲੈ ਜਾਂਦੇ ਹੁੰਦੇ, ਇੱਕ ਇੱਕ ਕਰਕੇ ਰੋੜੇ ਬਣਾ ਕੇ ਲੈ ਜਾਂਦੇ ਹੁੰਦੇ ਨੇ। ਰੱਬ ਦੀ ਜ਼ਾਤ ਤੋਂ ਬਾਅਦ ਇੱਕ ਮਾਂ ਬਾਪ ਹੀ ਨੇ ਜਾਂ ਕੋਈ ਖੂਨੀ ਰਿਸ਼ਤਾ ਹੈ ਜਿਹੜਾ ਪਰੇਸ਼ਾਨੀ ਦੇ ਵਿੱਚ ਵੇਖ ਕੇ ਇਹ ਆਖੇ ਕਿ ਸਾਡੇ ਹੁੰਦਿਆਂ ਤੂੰ ਕਿਉਂ ਝੁਰਿਆ, ਕਿਉਂ ਨਿੱਕਾ ਹੋਇਆ, ਕਿਉਂ ਪਰੇਸ਼ਾਨ ਹੋਇਆ। ਨਹੀਂ ਤੇ ਦੁਨੀਆ ਵਾਲੇ ਨੇ ਤਕਲੀਫ 'ਚ ਵੇਖ ਕੇ ਤੇ ਖੁਸ਼ ਹੁੰਦੇ ਨੇ, ਮਜ਼ਾਕ ਉਡਾਉਂਦੇ ਨੇ। ਇਸ ਵਾਸਤੇ ਦੁਨੀਆ ਵਾਲਿਆਂ ਦੇ ਸਾਹਮਣੇ ਆਪਣੇ ਆਪ ਨੂੰ ਢਾਵੀਂ ਨਾ, ਮਜ਼ਬੂਤ ਰਵੇਗਾ ਤੇ ਕਾਇਮ ਰਵੇਗਾ, ਕਿਉਂਕਿ ਡਿੱਗੀ ਦੀਵਾਰ ਦੀਆਂ ਤੇ ਲੋਕੀ ਇੱਟਾਂ ਵੀ ਚੁੱਕ ਕੇ ਲੈ ਜਾਂਦੇ ਹੁੰਦੇ ਨੇ।